ਤੇ ਟਾਨੀ ਟਿਕਣਾ ਜੀ ਅਗਲੀ ਗੱਲ ਕਰੀਏ ਹੁਣ ਪ੍ਰਸ਼ਾਸਨਾਂ ਦਾ ਕੰਮ ਆ ਇੱਕ ਦੂਜੇ ਦੀ ਚੀਜ਼ ਨੂੰ ਗੱਲ ਨੂੰ ਜਿਹੜਾ ਕੱਟਣਾ ਵੀ, ਕਿਸੇ ਦੀ ਮੰਨ ਲੈਣੀ, ਕਿਸੇ ਦੀ ਹਟਾ ਲੈਣੀ। ਓਬਾਮਾ ਹੁਣਾਂ ਨੇ ਕਿਊਬਾ ਦੇ ਨਾਲ ਸੰਬੰਧਾਂ ਨੂੰ ਦੁਬਾਰਾ ਖੋਲ੍ਹਣ ਦੀ ਗੱਲ ਕੀਤੀ, ਟਰੰਪ ਹੁਣਾਂ ਨੇ ਰੋਕ ਦਿੱਤੀ ਤੇ ਹੁਣ ਹਵਾਨਾ ਕਿਊਬਾ 'ਚ ਇੱਕ ਵਾਰੀ ਫਿਰ USCIS ਆਪਣਾ ਫੀਲਡ ਆਫਿਸ ਉਹ ਰੀਓਪਨ ਕਰਨ ਜਾ ਰਿਹਾ। ਜੀ, ਸੋ ਜਿਹੜਾ ਸੀਗਾ ਪੋਲਿਟਿਕਸ ਦੇਖੋ ਕਿੱਥੇ ਤੱਕ ਪਿੱਛੇ ਜਾਂਦੀ ਆ ਕਿ ਕਮਿਊਨਿਜ਼ਮ ਦੀ ਤੇ ਕੈਪੀਟਲਿਜ਼ਮ ਦੀ ਲੜਾਈ ਸੀਗੀ ਡੈਮੋਕ੍ਰੇਸੀ ਦੇ ਵਿਵਾਦ ਨੂੰ ਲੈ ਕੇ। ਟਰੂ ਹੂੰ, ਡੈਮੋਕ੍ਰੇਸੀ ਤਾਂ ਕਿਤੇ ਵੀ ਨਹੀਂ ਹੈਗੀ, ਅਮਰੀਕਾ 'ਚ ਵੀ ਟਰੂ ਡੈਮੋਕ੍ਰੇਸੀ ਤਾਂ ਇੱਥੇ ਵੀ ਨਹੀਂ ਹੈਗੀ, ਹੈ ਨਾ? ਹੂੰ। ਤੇ ਇੰਡੀਆ ਲਾ ਲਓ, ਉੱਥੇ ਵੀ ਟਰੂ ਡੈਮੋਕ੍ਰੇਸੀ ਕਿਤੇ ਨਹੀਂ। ਟਰੂ ਡੈਮੋਕ੍ਰੇਸੀ ਦਾ ਮਤਲਬ ਹੈਗਾ ਕਿ ਲੋਕਾਂ ਨੇ ਵੋਟ ਪਾਈ ਤੇ ਸਰਕਾਰ ਬਣ ਗਈ ਤੇ ਹੋਰ ਕੋਈ ਮੈਥਡ ਨਹੀਂ ਹੈਗਾ ਸਰਕਾਰ ਕੋ ਸੈਂਟਰਲ ਪਾਵਰ ਅਕਮੂਲੇਟ ਕਰਨ ਦਾ, ਹੈ ਨਾ? ਤੇ ਇਹਨਾਂ ਦੀ ਜਿਹੜੀ ਸੀਗੀ ਵਰਲਡ ਵਾਰ 1 ਹੋਈ, ਵਰਲਡ ਵਾਰ 2 ਹੋਈ ਤੇ ਕਿਸੇ ਇੱਕ ਟਾਈਮ ਤੇ ਰਸ਼ੀਆ ਤੇ ਜਿਹੜਾ ਸੀਗਾ US ਨੇ ਕਾਮਨ ਐਨੀਮੀ ਜਿਹੜਾ ਸੀਗਾ ਜਰਮਨੀ, ਉਹਦੇ ਨਾਲ ਵੀ ਫਾਈਟ ਜਿਹੜੀ ਕੀਤੀ। ਠੀਕ ਤੇ ਹੈ। ਪਰ ਜਦੋਂ ਲੜਾਈਆਂ ਖਤਮ ਹੋ ਗਈਆਂ, ਉਦੋਂ ਗੱਲ ਪਹੁੰਚੀ ਕਿ ਐਕਸਪਲੋਇਟਸ ਆਫ ਦਾ ਵਾਰ, ਕਿ ਹੁਣ ਲੜਾਈਆਂ ਤਾਂ ਖਤਮ ਹੋ ਗਈਆਂ ਪਰ ਹੁਣ ਜਿਹੜਾ ਵਿਨਰ ਲੂਜ਼ਰ ਕੌਣ ਹੋਊਗਾ, ਕਿਹੜਾ ਬੰਦਾ ਕਿਹੜੇ ਰਿਸੋਰਸਿਸ ਨੂੰ ਹਥਿਆਊਗਾ, ਜਿਹੜੇ ਵਾਟਰਵੇਜ਼ ਹੈਗੇ ਆ ਉਹਨਾਂ ਤੇ ਕਬਜ਼ਾ ਕੌਣ ਕਰੂਗਾ, ਆਪਣੇ ਛੋਟੇ-ਛੋਟੇ ਦੇਸ਼ਾਂ 'ਚ ਆਰਮੀ ਜਿਹੜੇ ਬੇਸ ਹੈਗੇ ਆ ਉਹਨਾਂ ਨੂੰ ਕਿੰਨਾ ਐਕਸਪੈਂਸ਼ਨ ਉਹਨਾਂ ਦੀ ਹੋਊਗੀ। ਤੇ ਕਿਊਬਨ ਮਿਸਾਈਲ ਕ੍ਰਾਈਸਿਸ ਇੱਕ ਇਨਸੀਡੈਂਟ ਜਿਹੜਾ ਸੀਗਾ ਹੋਇਆ ਸੀਗਾ ਤੇ ਉਦੋਂ ਫਿਡਲ ਕੈਸਟਰੋ ਜਿਹੜਾ ਸੀਗਾ ਉਹਨੂੰ ਵੀ ਬੜੀ ਵਾਰੀ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਪਰ ਉਹਦੀ ਵੀ ਬੜਾ ਆਪਣਾ ਇਤਿਹਾਸ ਰਿਹਾ। ਥੱਲੇ ਜਿਹੜੇ ਸਾਊਥ ਅਮਰੀਕਾ ਦੇ ਵਿੱਚ ਤੁਸੀਂ ਦੇਖੋਗੇ ਚੀ ਗਰੈਰੋ ਵਗੈਰਾ, ਫਿਡਲ ਕੈਸਟਰੋ ਵਗੈਰਾ, ਇਹ ਸਾਰਿਆਂ ਦੀਆਂ ਆਪਣੀਆਂ ਜਿੱਦਾਂ ਕਹਾਣੀਆਂ, ਕਈ ਇਹਨਾਂ ਨੂੰ ਲੈਜੈਂਡ ਮੰਨਦੇ ਆ, ਕਈ ਕਹਿੰਦੇ ਇਹ ਇਹਨਾਂ ਨੇ ਬਹੁਤ ਲੋਕੀ ਮਾਰੇ ਆ। ਡਿਪੈਂਡ ਬੰਦੇ ਦਾ ਕਿੱਦਾਂ ਦੇ ਓਪੀਨੀਅਨ ਨੂੰ ਤੁਸੀਂ ਲੀਨ ਹੁੰਦੇ ਆ। ਪਰ ਇਹ ਕਮਿਊਨਿਸਟ ਜਿਹੜੀ ਸਰਕਾਰਾਂ ਸੀਗੀਆਂ ਤੇ ਜਿਹੜਾ ਕਿਊਬਾ ਦਾ ਟਾਪੂ ਸੀਗਾ ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਰਸ਼ੀਆ ਵਾਲੇ ਆ ਉਹਨਾਂ ਨੇ ਕਿਹਾ ਸੀਗਾ ਕਿ ਇੱਥੇ ਮਿਸਾਈਲਾਂ ਜਿਹੜੀਆਂ ਲਾ ਦੇਣੀਆਂ, ਪਰ ਉਹ ਹੁਣ ਜਿੱਦਾਂ US ਤੋਂ 90-100 ਕਿਲੋਮੀਟਰ ਪੈਂਦਾ ਫਲੋਰੀਡਾ ਤੋਂ, ਯਾ ਤੇ ਉਹਦੇ ਕਰਕੇ ਜਿਹੜਾ ਉਹਨਾਂ ਦਾ ਸੇਮ ਪੰਗਾ ਪਿਆ ਜਿਹੜਾ ਤਾਈਵਾਨ ਤੇ ਚਾਈਨਾ ਵਾਲਾ ਪੰਗਾ ਹੈਗਾ, ਕਿ ਜਿਹੜਾ ਜਿੱਦਾਂ US ਨੂੰ ਉਹ ਲੱਗਦਾ ਟਾਪੂ ਕਿਊਬਾ ਦਾ, ਤੇ ਇਦਾਂ ਹੀ ਤਾਈਵਾਨ ਉਹਨਾਂ ਨੂੰ ਲੱਗਦਾ। ਤੇ ਹੁਣ ਕੀ ਹੋ ਜਾਂਦਾ ਕਿ ਜਦੋਂ ਹੁਣ ਤਾਂ ਚਲੋ ਟੈਕਨੋਲੋਜੀ 2023 ਦੀ ਕੁਛ ਹੋਰ ਆ, ਉਦੋਂ ਕੁਛ ਹੋਰ ਸੀਗੀ ਕਿ ਜਦੋਂ ਤੁਸੀਂ ਇੰਨੀ ਲਾਗੇ ਕਿਸੇ ਦੇ ਮਿਸਾਈਲਾਂ ਰੱਖ ਦਿੰਦੇ ਆ ਤਾਂ ਤੁਸੀਂ ਭਾਵੇਂ ਜਿੱਡੀ ਵੱਡੀ ਮਰਜ਼ੀ ਸਿਆਸਤ ਹੈਗੇ ਆ, ਇੱਕ ਕਿਸੇ ਨੂੰ ਬੇਸ ਮਿਲ ਜਾਂਦਾ ਉੱਥੇ ਜਾ ਕੇ ਕਬਜ਼ਾ ਕਰਨ ਦਾ, ਆਪਣੇ ਜੋ ਵੀ ਹਥਿਆਰ ਥਿਊਰ ਮਿਸਾਈਲ ਜਹਾਜ਼ਾਂ ਦਾ, ਹੈ ਨਾ? ਸੋ ਉਹਦਾ ਕੀ ਸੀਗਾ ਕਿ ਇਹਨਾਂ ਦਾ ਉਦੋਂ ਫਿਰ ਇੱਕ ਵਾਰੀ ਬੜੀ ਡੇਂਜਰਸਲੀ ਕਲੋਜ਼ ਆਇਆ ਕਿ ਇਹਨਾਂ ਦੀ ਲੜਾਈ ਹੋ ਸਕਦੀ ਸੀਗੀ। ਫਿਲਮਾਂ ਵੀ ਉੱਤੇ ਕਾਫੀ ਜ਼ਿਆਦਾ ਬਣੀਆਂ ਕਿ ਕਿੱਦਾਂ ਇੱਕ ਸਿਪਾਹੀ ਨੇ ਜਿਹੜਾ ਕਿ ਅਟੈਕ ਨਹੀਂ ਕੀਤਾ ਤੇ ਉਹ ਜਿਹੜਾ ਲੜਾਈ ਦੁਆਰਾ ਹੁਣ ਉਹ ਬਚ ਗਈ। ਬਚ ਗਈ। ਕਾਫੀ ਇੰਟਰਸਟਿੰਗ ਜਿਹੜੀ ਸੀਗੀ। ਤੇ ਫਿਡਲ ਕੈਸਟਰ ਨੂੰ ਵੀ ਬੜੀ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹੜਾ ਸੀਗਾ ਟਾਪੂ, ਉਹਨਾਂ ਨੇ ਉੱਥੇ ਜਿਹੜਾ ਕਮਿਊਨਿਜ਼ਮ ਰੂਲ ਲਾ ਕੇ ਰੱਖਿਆ। ਜਿਹੜਾ ਅਮਰੀਕਾ ਸੀਗਾ ਉਹਨਾਂ ਨੇ ਉੱਤੇ ਐਮਬਾਰਗੋ ਲਾਤਾ, ਜਿੱਦਾਂ ਹੁਣ ਇਰਾਨ ਤੇ ਆ ਕਈ ਦੇਸ਼ਾਂ ਤੇ। ਸੋ ਐਮਬਾਰਗੋ ਕੀ ਹੁੰਦਾ ਕਿ ਇਹਨਾਂ ਆਪਾਂ ਟ੍ਰੇਡ ਨਹੀਂ ਕਰਨਾ। ਕੋਈ ਵੀ ਜਿਹੜੀ ਕੰਪਨੀ ਅਮਰੀਕਾ ਦੀ ਉੱਥੇ ਟ੍ਰੇਡ ਕਰੂਗੀ ਉਹਨੂੰ ਇਹ ਸੈਂਕਸ਼ਨਸ ਪਾ ਦਿੰਦੇ ਸੀਗੇ। ਕਿਹੜਾ ਵੀ ਦੇਸ਼ ਜਿਹੜਾ ਉਹਨਾਂ ਨਾਲ ਟ੍ਰੇਡ ਕਰਦਾ ਸੀਗਾ ਉਹਨਾਂ ਨਾਲ ਸੈਂਕਸ਼ਨ ਪਾ ਦਿੰਦੇ ਸੀਗੇ। ਹੁਣ ਜਿਹੜੇ ਛੋਟੇ-ਛੋਟੇ ਦੇਸ਼ ਆ ਉਹ ਕਹਿੰਦੇ ਕਿ ਆਪਾਂ ਵੱਡੇ ਦੇਸ਼ ਨਾਲ ਟ੍ਰੇਡ ਕਰਨਾ, ਆਪਾਂ ਉਹ ਛੱਡ ਦਿੰਦੇ ਆ, ਹਨਾ? ਤੇ ਕਿਸੇ ਨੇ ਫਿਰ ਤੁਹਾਨੂੰ ਬਚਾਉਣ ਨਹੀਂ ਆਉਣਾ। ਹੁਣ ਜਿਹੜੇ ਲੋਕੀ ਕਿਊਬਾ ਜਾਂਦੇ ਉਹ ਦੇਖੋਗੇ ਉਹੀ ਪੁਰਾਣੀਆਂ ਕਾਰਾਂ ਉਹਨਾਂ ਨੇ ਰੱਖੀਆਂ ਤੇ ਲੋਕੀ ਕਹਿੰਦੇ ਕਾਰਾਂ ਬੜੀਆਂ ਸੋਹਣੀਆਂ ਉੱਥੇ, ਏਦਾਂ ਕਾਰਾਂ ਸੋਹਣੀਆਂ ਤਾਂ ਕਰਕੇ ਇਹ ਨਵੀਆਂ ਜਾ ਨਹੀਂ ਸਕਦੀਆਂ ਕਿਉਂਕਿ ਲੱਗਾ। ਸੋ ਪੁਰਾਣੀਆਂ ਜਿਹੜੀਆਂ ਸੀਗੀਆਂ ਕਲਾਸਿਕ ਕਾਰਾਂ ਉਹੀ ਉਹਨਾਂ ਨੂੰ ਰਿਪੇਅਰ ਕਰਕੇ ਤੇ ਉਹਨਾਂ ਦੀ ਜਿਹੜੀ ਕਲੋਜ਼ਡ ਇਕੋਨਮੀ ਜਿਹੜੀ ਸੀਗੀ ਬਣ ਗਈ ਸੀਗੀ। ਜਿਹੜੇ ਇਵਨ US ਦਾ ਡਾਇਰੈਕਟਲੀ ਬੰਦਾ ਉੱਥੇ ਜਾ ਨਹੀਂ ਸਕਦਾ ਸੀਗਾ। ਟੂਰਿਜ਼ਮ ਜਹਾਜ਼ ਨਹੀਂ ਚੱਲਦੇ ਸੀਗੇ, ਐਮਬੈਸੀਆਂ ਨਹੀਂ ਸੀਗੀਆਂ, ਵੀਜ਼ੇ ਨਹੀਂ ਸੀਗੇ ਤੇ ਕੱਟ ਆਫ ਜਿਹੜਾ ਉਹ ਕਰਤਾ। ਤੇ ਕਾਫੀ ਲੋਕੀ ਜਿਹੜੇ ਭੱਜ ਕੇ ਆਏ ਸੀਗੇ ਉੱਥੋਂ ਦੀ ਫਲੋਰੀਡਾ ਵੱਲ ਜਿਹੜੇ, ਤੇ ਇਹਨਾਂ ਨੇ ਪਾਲਿਸੀ ਸੀਗੀ ਵੈਟ ਫੁੱਟ ਡਰਾਈ ਫੁੱਟ ਉਦੋਂ, ਕਿ ਕਿਊਬਾ ਦਾ ਬੰਦਾ ਜੇ ਅਮਰੀਕਾ ਦੀ ਧਰਤੀ ਤੇ ਸੁੱਕਾ ਪੈਰ ਗਿੱਲਾ ਪੈਰ, ਮਤਲਬ ਕਿ ਪਾਣੀ ਰਾਹੀਂ ਆਇਆ ਭਾਵੇਂ ਲੈਂਡ ਰਾਹੀਂ ਆਇਆ, ਇੱਕ ਵਾਰੀ ਪਹੁੰਚ ਗਿਆ ਤੇ ਉਹ ਸਿੱਧਾ ਗ੍ਰੀਨ ਕਾਰਡ ਲਈ ਐਲੀਜੀਬਲ ਹੋ ਜਾਂਦਾ ਸੀਗਾ। ਇੰਨੀ ਮਤਲਬ ਇਹਨਾਂ ਦੀ ਦੁਸ਼ਮਣੀ ਜਿਹੜੀ ਸੀਗੀ ਕਿ ਅਸਾਈਲਮ ਵੀ ਫਾਈਲ ਕਰਨ ਦੀ ਲੋੜ ਨਹੀਂ ਸੀਗੀ ਬਾਕੀ ਦੇਸ਼ਾਂ ਦੇ ਹਿਸਾਬ ਨਾਲ, ਕਿ ਬਸ ਪੈਰ ਤੋਂ ਹੀ ਰੱਖਤਾ ਅਮਰੀਕਾ ਦੀ ਧਰਤੀ ਤੇ ਤੁਹਾਨੂੰ ਜਿਹੜਾ ਅਸਾਈਲਮ ਗ੍ਰਾਂਟ ਕਰ ਦੇਣਾ ਉਹਨਾਂ ਨੇ, ਹਨਾ? ਇਕੁਇਵਲੈਂਟ ਕਿ ਗ੍ਰੀਨ ਕਾਰਡ ਤੁਸੀਂ ਅਪਲਾਈ ਕਰ ਸਕਦੇ ਆ। ਤੇ 40 ਸਾਲ ਤੱਕ ਇਹਨਾਂ ਦਾ ਜਿਹੜਾ ਸੀਗਾ ਕਮਿਊਨੀਕੇਸ਼ਨ ਟੁੱਟਿਆ ਰਿਹਾ। ਮਤਲਬ ਲੋਕੀ ਮਿਲ ਹੀ ਨਹੀਂ ਸਕਦੇ ਸੀਗੇ ਇੱਕ ਦੂਜੇ ਨੂੰ, ਹਨਾ? ਪਰਿਵਾਰ ਦੇਖ ਲਓ ਤੁਸੀਂ ਕਿੱਦਾਂ ਜਿੱਦਾਂ ਜੁੜ ਕੇ ਆਏ, ਜਿੱਦਾਂ ਸਾਡੇ ਉੱਥੇ ਦੇਸ਼ ਦੀ ਪਾਰਟੀਸ਼ਨ ਜਿੱਦਾਂ ਹੋਈ ਸੀ ਇੰਡੀਆ ਦੀ ਜਾਂ ਪਾਕਿਸਤਾਨ ਦੀ। ਤੇ
ਓਬਾਮਾ ਜਦੋਂ ਆਇਆ, ਓਬਾਮੇ ਨੇ ਆ ਕੇ ਜਿਹੜਾ ਸੀਗਾ ਉਹਨੇ 40 ਸਾਲਾਂ ਦੇ ਵਿੱਚ ਪਹਿਲਾ ਸੀਗਾ ਕਿ ਐਮਬਾਰਗੋ ਇੱਕ ਲਿਮਿਟਿਡ ਤਰੀਕੇ ਨਾਲ ਲਿਫਟ ਕੀਤਾ ਸੀਗਾ। ਤੇ ਉਹਦੀ ਕਾਫ਼ੀ ਨਿੰਦਿਆ ਵੀ ਜਿਹੜੇ ਹੋਈ ਸੀ। ਜਦੋਂ ਟਰੰਪ ਆਇਆ, ਹੁਣ ਦੇਖ ਲਓ ਕਿ ਹੋਰ ਇੰਨੇ ਸਾਰੇ ਮਸਲੇ ਆ, ਉਹਨੇ ਆਉਂਦੇ ਉਹਨੇ ਪਹਿਲੇ ਦਿਨ ਹੀ ਆ ਕੇ ਜਿਹੜੀ ਸੀਗੀ ਵੈਟ ਫੁੱਟ, ਡਰਾਈ ਫੁੱਟ ਪਾਲਿਸੀ ਜਿਹੜੀ ਸੀਗੀ ਕੈਂਸਲ ਕਰਤੀ ਸੀਗੀ ਸਿੱਧੇ। ਅਸਾਈਲਮ ਨਹੀਂ ਦੇਣਾ ਇਹਨਾਂ ਨੂੰ। ਤੇ ਆਫਿਸ ਉਹਨੇ ਜਿਹੜਾ ਸੀਗਾ ਉਹ ਬੰਦ ਕਰਤਾ ਸੀਗਾ। ਤੇ ਇਹਦੇ ਵਿੱਚ ਕੀ ਸੀਗਾ ਕਿ ਜਦੋਂ ਤੁਸੀਂ ਇਦਾਂ ਦੇ ਕੰਮ ਕਰ ਦਿੰਦੇ ਆ, ਜਿਹੜਾ ਇੱਕ ਯੂਐਸ ਸਿਟੀਜ਼ਨ ਇੱਥੇ ਹੈਗਾ ਬਣਿਆ, ਹੁਣ ਉਹ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਬੁਲਾ ਸਕਦਾ ਉੱਥੇ, ਭਾਵੇਂ ਉਹਨੇ ਭੈਣ ਭਰਾ ਮਾਪੇ ਵਿਆਹ ਕੀਤਾ ਉਹਨੇ, ਭਾਵੇਂ ਉਹਨੂੰ ਅਸਾਈਲਮ ਮਿਲੀ ਆ ਆਪਣੇ, ਜੇ ਉੱਥੇ ਐਮਬੈਸੀਆਂ ਹੀ ਨਹੀਂ, ਫੰਕਸ਼ਨ ਹੀ ਨਹੀਂ ਹੈਗਾ ਕੋਈ, ਤਾਂ ਉਹਨਾਂ ਦੇ ਕੇਸ ਜਿਹੜੇ ਪੈਂਡਿੰਗ ਰਹਿਣੇ ਆ। ਤੇ ਇਹ ਜਿਹੜਾ ਸੀਗਾ ਮੇਨ ਇਹਨਾਂ ਦਾ ਚੱਕਰ ਸੀਗਾ ਕਿ ਇਹ ਲੋਕੀ ਜਿਹੜੇ ਸੀਗੇ ਬੁਲਾ ਨਹੀਂ ਸਕਦੇ ਸੀਗੇ। ਠੀਕ ਹੈ। ਟਰੰਪ ਨੇ ਤੇ 5 ਸਾਲ ਬਾਅਦ ਦੁਬਾਰਾ ਉੱਥੇ ਯੂਐਸਸੀਆਈਐਸ ਨੇ ਆਪਣਾ ਜਿਹੜਾ ਫੀਲਡ ਆਫਿਸ ਖੋਲਿਆ, ਕੌਂਸੂਲੇਟ ਨਹੀਂ, ਫੀਲਡ ਆਫਿਸ ਜਿਹੜਾ ਯੂਐਸਸੀਆਈਐਸ ਨੇ, ਜਿਹੜਾ ਕੌਂਸੂਲੇਟ ਹੁੰਦਾ ਉਹ ਹੁੰਦਾ ਡਿਪਾਰਟਮੈਂਟ ਆਫ ਸਟੇਟ ਦੇ ਥੱਲੇ। ਤੇ ਜਿਹੜਾ ਇਹਨਾਂ ਨੇ ਫੀਲਡ ਆਫਿਸ ਖੋਲਿਆ, ਉਹ ਇਸੇ ਕਰਕੇ ਖੋਲਿਆ ਕਿ ਜਿਹੜਾ ਬੈਕਲੌਗ ਸੀਗਾ ਫੈਮਿਲੀ ਇਮੀਗ੍ਰੇਸ਼ਨ ਵਾਲਿਆਂ ਦਾ, ਹਨਾ, ਹੁਣ ਹਰੇਕ ਬੰਦਾ ਦੇਖ ਲਓ ਕਹਿੰਦਾ ਕਿ ਮੇਰਾ ਕੇਸ ਖਰਾਬ ਹੋਇਆ, ਮੇਰਾ ਕੇਸ ਨੂੰ ਡਿਲੇ ਬੜੇ ਆ ਜੀ। ਖਬਰ ਦੱਸਣ ਦਾ ਤੁਹਾਨੂੰ ਇਹ ਮਕਸਦ ਆ ਕਿ ਦੇਖ ਲਓ ਇਦਾਂ ਦੇ ਵੀ ਦੇਸ਼ ਜਿਹੜੇ ਹੈਗੇ ਆ 40 ਸਾਲ ਉਹਨਾਂ ਦੀਆਂ ਪਟੀਸ਼ਨਾਂ ਵਿਚਾਰਿਆਂ ਦੀਆਂ ਪੈਂਡਿੰਗ ਆ, ਵਿਚਾਰੇ ਜਿਹੜੇ ਮਿਲ ਨਹੀਂ ਪਾਏ, ਕਿ ਲੀਗਲੀ ਪਾਥਵੇ ਨਹੀਂ ਛੱਡਿਆ ਉਹਨਾਂ ਨੂੰ। ਆਪਣੇ ਤਾਂ ਕਹਿੰਦੇ ਨੇ ਕਿ ਔਖਾ ਬੜਾ, ਡਿਲੇ ਬੜੀ ਹੈਗੀ ਆ, ਗਰੀਬੀ ਬੜੀ। ਇੰਡੀਆ ਨਾਲੋਂ ਵੀ ਕਹਿ ਲਓ ਉੱਥੇ ਮਾੜੇ ਜਿਹੜੇ ਹਾਲਾਤ ਆ, ਕਮਿਊਨਿਸਟ ਗਵਰਨਮੈਂਟ ਆ, ਤੇ ਸਿਟੀਜ਼ਨ ਜਿਹੜਾ ਆਪਣਾ ਉਹਨਾਂ ਨੂੰ ਬੁਲਾ ਨਹੀਂ ਪਾਇਆ। ਸੋ ਇਹਨਾਂ ਨੇ ਫਿਰ ਪ੍ਰੋਗਰਾਮ ਖੋਲ੍ਹਿਆ ਸੀਗਾ ਕਿ ਫੈਮਿਲੀ ਰੀਯੂਨੀਫਿਕੇਸ਼ਨ ਵਾਸਤੇ ਆਪਾਂ ਇਹਨਾਂ ਨੂੰ ਹੁਣ ਛੇਤੀ ਜਿਹੜੇ ਪ੍ਰੋਸੈਸ ਕੋਈ ਦੇਣਾ, ਤਾਂ ਕਿ ਇਹ ਸਮਗਲਿੰਗ ਰਾਹੀਂ ਜਾਂ ਹੋਰ ਇਦਾਂ ਦੇ ਤਰੀਕੇ ਰਾਹੀਂ ਨਾ ਆਉਣ, ਜਿਹ 'ਚ ਕਾਫੀ ਲੋਕੀ ਜਾਨਾਂ ਇਹਨਾਂ ਦੀਆਂ ਜਾ ਸਕਦੀਆਂ। ਤੇ ਜਿਹੜਾ ਮਿਓਰਕਸ ਆ ਉਹਦੇ ਵੀ ਮੇਰੇ ਖਿਆਲ ਕਿਊਬਨ ਸੀਗੇ ਇਮੀਗ੍ਰੈਂਟ, ਤੇ ਉਹ ਕਹਿੰਦਾ ਮੇਰੇ ਵੀ ਘਰ ਦੇ ਭੱਜ ਕੇ ਆਇਆ ਸੀਗਾ ਉੱਥੋਂ 63 ਇਅਰਸ ਅਗੋ, ਤੇ ਹੁਣ ਇੱਥੇ ਹਾਲਾਤ ਉਦਾਂ ਦੇ ਹੀ ਹੈ, ਹਨਾ। ਤੇ ਜਿਹੜਾ ਹਵਾਨਾ ਵਾਲਾ ਇਹਨਾਂ ਨੇ ਹੁਣ ਫੀਲਡ ਆਫਿਸ ਖੋਲਿਆ, ਇਹ ਇੰਟਰਵਿਊ ਕਰੂਗਾ। ਕਿਊਬਨ ਫੈਮਿਲੀ ਰੀਯੂਨੀਫਿਕੇਸ਼ਨ ਪੇਰੋਲ ਪ੍ਰੋਗਰਾਮ ਇਹਨਾਂ ਨੇ ਇੱਕ ਰੱਖਿਆ, ਜਿਹਦੇ ਵਿੱਚ ਕਿ ਜਿਹਨਾਂ ਨੇ I-130 ਕੀਤਾ, ਜਿੱਦਾਂ ਹੁਣ ਭੈਣ ਭਰਾ ਵਾਲੇ ਕੇਸ ਆ, 15 ਸਾਲ ਦੀ ਵੇਟ ਆ, 20 ਸਾਲ ਦੀ ਵੇਟ ਆ, ਜੋ ਵੀ ਉੱਥੇ ਕਿਊਬਾ ਦੇ ਨਹੀਂ ਮੈਨੂੰ ਪਤਾ ਕਿੰਨੀ ਵੇਟ ਇਸ ਵੇਲੇ। ਤੇ ਉਹ ਕਹਿੰਦੇ ਕਿ ਇੱਕ ਵਾਰੀ ਤੁਹਾਡਾ 130 ਅਪਰੂਵ ਜੇ ਹੋ ਜਾਂਦਾ ਤਾਂ ਤੁਹਾਨੂੰ ਆਪਾਂ ਟਰੈਵਲ ਪਰਮਿਟ ਦੇ ਦਾਂਗੇ, ਤੁਸੀਂ ਪਹਿਲਾਂ ਆ ਕੇ ਆਪਣੀ ਫੈਮਿਲੀ ਨਾਲ ਜੁੜ ਸਕਦੇ ਆ, ਤੁਹਾਨੂੰ 15 ਸਾਲ ਉੱਥੇ ਵੇਟ ਕਰਨ ਦੀ ਲੋੜ ਨਹੀਂ। ਠੀਕ ਹੈ। ਇਹ ਜਿਹੜਾ ਰੀਯੂਨੀਫਿਕੇਸ਼ਨ ਪ੍ਰੋਗਰਾਮ ਹੈਗਾ, ਇਹ ਕਿਊਬਾ ਦੇ ਲਈ ਆ, ਇਹ ਹੇਟੀ ਤੇ ਕਿਊਬਾ ਦੇ ਲਈ ਆ, ਇਹ ਇੰਡੀਆ ਦੇ ਲਈ ਨਹੀਂ। ਹਾਂ। ਸੋ ਇਦਾਂ ਵੀ ਬੜਾ, ਜਿੱਦਾਂ ਸਾਨੂੰ ਲੋਕੀ ਕਹਿੰਦੇ ਆ ਕਿ ਆਹ ਪ੍ਰੋਗਰਾਮ ਪਾਸ ਹੋ ਗਿਆ, ਉਹ ਪ੍ਰੋਗਰਾਮ ਪਾਸ ਹੋ ਗਿਆ, ਪਰ ਉਹ ਸਾਰਿਆਂ ਲਈ ਪਾਸ ਨਹੀਂ ਹੋਇਆ, ਸਿਰਫ ਕਿਊਬਾ ਦੇ ਲਈ ਜਿਹੜਾ ਇਹਨਾਂ ਨੇ ਕੀਤਾ, ਕਿਉਂਕਿ ਉਹਦੀ ਹਿਸਟਰੀ ਬਹੁਤ ਖਤਰਨਾਕ ਜਿਹੜੀ ਰਹੀ ਹੈ, ਹਨਾ। ਜਿਹੜੇ ਰਿਫਿਊਜੀ ਸੀਗੇ, ਜਿਹਨਾਂ ਦੇ ਅਸਾਈਲਮ ਇੱਥੇ ਗ੍ਰਾਂਟ ਹੋਏ ਸੀਗੇ, ਉਹਨਾਂ ਦੇ ਰਿਸ਼ਤੇਦਾਰਾਂ ਲਈ ਵੀ ਇਹਨਾਂ ਨੇ ਜਿਹੜਾ ਇਹ ਦਫ਼ਤਰ ਜਿਹੜਾ ਖੋਲਿਆ। ਸੋ 20,000 ਜਿਹੜੇ ਕੇਸ ਸੀਗੇ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਵਾਲੇ, ਜਿਹੜੇ ਆਲਰੇਡੀ ਅਪਰੂਵ ਸੀਗੇ ਓਬਾਮੇ ਦੇ ਥੱਲੇ, ਕਦੋਂ ਦਾ ਓਬਾਮਾ ਗਿਆ, ਉਹ ਜਿਹੜਾ ਸੀਗਾ ਹੁਣ ਤੱਕ ਜਿਹੜੇ ਕਹਿ ਲਓ ਪੈਂਡਿੰਗ ਸੀਗੇ, ਤੇ ਸਟਾਫ ਸ਼ਾਰਟੇਜ ਵਗੈਰਾ ਸੀਗੀ। ਤੇ 2017 ਦੇ ਵਿੱਚ, ਜੇ ਖਬਰ ਯਾਦ ਹੋਵੇ, ਹੁਣ ਮੈਨੂੰ ਪਤਾ ਨਹੀਂ ਕਿ ਕਵਰ ਕੀਤੀ ਸੀਗੀ ਇਸ ਰੇਡੀਓ ਨੇ, ਅੰਬੈਸੀ ਸੀਗੀ ਜਿਹੜੀ ਇਹਨਾਂ ਦੀ ਹਵਾਨਾ ਦੀ, 2017 ਦੇ ਵਿੱਚ ਉੱਥੇ ਨਾ ਸਾਰਾ ਸਟਾਫ ਜਿਹੜਾ ਸੀਗਾ ਬਿਮਾਰ ਹੋ ਗਿਆ ਸੀਗਾ, ਜਾਂ ਕੋਈ ਅਟੈਕ ਸੀਗਾ, ਕੋਈ ਲੁਕਵਾਂ ਜਿਹਾ ਆਵਾਜ਼ ਵਾਲਾ ਜਾਂ ਕੁਛ ਇਦਾਂ ਦਾ। ਉਹ ਕਹਿੰਦੇ ਉਹਨਾਂ ਨੇ ਹਵਾਨਾ ਸਿੰਡਰਮ ਉਹਦਾ ਨਾਮ ਪਾਇਆ ਸੀਗਾ, ਤੇ ਬੜੀ ਉਹਦੇ ਚੱਲੀ ਗਈ। ਇਹਨਾਂ ਨੇ ਜਾਣ ਕੇ ਮਾਰਨ ਦੀ ਕੋਸ਼ਿਸ਼ ਕੀਤੀ ਆ, ਭਜਾਉਣਾ ਚਾਹੁੰਦੇ ਆ ਇਹ ਇੱਥੇ, ਹਨਾ। ਤੇ ਉਹ ਤਫਤੀਸ਼ ਹੋ ਨਹੀਂ ਪਾਈ ਸੀਗੀ। ਤੇ ਦਸੰਬਰ 2018 ਚ ਜਿਹੜਾ ਸੀਗਾ, ਫਿਰ ਟਰੰਪ ਜਿਹੜਾ ਆਇਆ, ਉਹਨੇ ਆ ਕੇ ਆਂਦੇ ਹੀ ਪਾਲਿਸੀਆਂ ਕੈਂਸਲ ਕਰਤੀਆਂ, ਆਂਦੇ ਉਹਨੇ ਆਫਿਸ ਜਿਹੜਾ ਸੀਗਾ ਬੰਦ ਕਰਤਾ। ਜਦੋਂ ਆਫਿਸ ਇਹ ਬੰਦ ਹੋ ਗਿਆ, ਤਾਂ ਸਾਰੇ ਜਿਹੜੇ ਫੈਮਿਲੀ ਰੀਯੂਨੀਫਿਕੇਸ਼ਨ ਵਾਲੇ ਜਿਹੜੇ ਬੰਦੇ ਸੀਗੇ, 20,000 ਤੋਂ ਉੱਤੇ ਜਿਹੜੇ ਲੋਕੀ ਸੀਗੇ ਉੱਥੇ ਤੰਗ ਹੋ ਗਏ, ਉਦੋਂ ਦੇ ਉਹ ਵੇਟ ਕਰ ਰਹੇ ਆ। ਤੇ ਕਈ 2 ਨੰਬਰ 'ਚ ਆ ਗਏ, ਕਈ ਉੱਥੇ ਹੀ ਰਹਿ ਗਏ, ਤੇ ਕਈ ਮਰ ਮੁੱਕ ਗਏ, ਹਨਾ। ਸੋ ਰਿਫਿਊਜੀਆਂ ਦੇ ਜਿਹੜੇ ਸੀਗੇ, ਜਦੋਂ ਉੱਥੇ ਦੀ ਸਰਕਾਰ ਨੂੰ ਪਤਾ ਲੱਗਦਾ ਕਿ ਇਹਨਾਂ ਨੇ ਅਸਾਈਲਮ ਵਗੈਰਾ ਫਾਈਲ ਕੀਤਾ ਇੱਥੇ, ਤੇ ਉਹਨਾਂ ਨੂੰ ਉਹ ਕਾਫੀ ਉੱਥੇ ਪ੍ਰੋਬਲਮ ਫਿਰ ਜਿਹੜੀ ਕ੍ਰੀਏਟ ਉਹ ਕਰਦੇ ਆ। ਤੇ ਫਿਰ ਇਹਨਾਂ ਦੀ ਹੋਰ ਜ਼ਿਆਦਾ ਇੰਟੈਲੀਜੈਂਸ ਹੋਈ, ਤੇ ਇਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਇੱਦਾਂ ਦਾ ਕੋਈ ਸਕੀਮ ਨਹੀਂ ਸੀਗੀ, ਕਿ ਉਹਨਾਂ ਨੇ ਨਹੀਂ ਕੁਛ ਇੱਦਾਂ ਦਾ ਕੋਈ ਇੱਦਾਂ ਦਾ ਕਨਸਪੀਰੇਸੀ ਥਿਊਰੀ ਕੋਈ ਨਹੀਂ ਸੀਗੀ, ਡਿਬੰਕ ਕਰਤਾ ਉਹਨਾਂ ਨੇ ਕਿ ਇੱਦਾਂ ਦਾ ਨਾ ਨੈਚੁਰਲੀ ਕੋਈ ਉਹਨਾਂ ਨੂੰ ਸਿਕਨੈਸ ਸੀਗੀ ਕੋਈ, ਪਰ ਉਹ ਕੋਈ ਉਹਨਾਂ ਦੀ ਐਜ਼ ਅ ਪਲੈਨਿੰਗ ਪਲੋਟਿੰਗ ਨਹੀਂ ਸੀਗੀ। ਤੇ ਉਹਦੇ ਕਰਕੇ ਫਿਰ ਹੁਣ ਜਿਹੜਾ ਬਾਈਡਨ ਸਰਕਾਰ ਆ, ਉਹਨੂੰ ਦੁਬਾਰਾ ਮੌਕਾ ਮਿਲ ਗਿਆ ਕਿ ਉਹ ਦੁਬਾਰਾ ਜਿਹੜਾ ਸੀਗਾ ਇਹ ਪ੍ਰੋਗਰਾਮ ਨੂੰ ਖੋਲ੍ਹ ਸਕੇ, ਤੇ ਜਿਹੜੀਆਂ ਸਰਵਿਸਿਜ਼ ਸੀਗੀਆਂ ਉਹ ਰਿਸਟੋਰ ਕਰ ਸਕੇ। ਤੇ 3 ਲੱਖ ਤੋਂ ਜ਼ਿਆਦਾ ਜਿਹੜੇ ਸੀਗੇ ਕਿਊਬਨ US ਤੇ ਮੈਕਸੀਕੋ ਦਾ ਬਾਰਡਰ ਟੱਪੇ ਆ ਆਖਰੀ ਪਿਛਲੇ ਸਾਲ ਫਲੋਰੀਡਾ ਰਾਹੀਂ। 3 ਲੱਖ ਤੋਂ ਜ਼ਿਆਦਾ, ਸੋਚ ਲਓ ਇੱਕ ਟਾਪੂ ਤੋਂ 3 ਲੱਖ ਤੋਂ ਜ਼ਿਆਦਾ। ਤੇ ਉਹ ਜ਼ਿਆਦਾਤਰ ਜਿਹੜੇ ਆਉਂਦੇ ਆ ਛੋਟੇ ਛੋਟੇ ਜਿਹੜੇ ਰਾਫਟ ਹੁੰਦੇ ਆ,
ਬੋਟਾਂ ਵੀ ਨਹੀਂ ਜਿਹੜੀਆਂ ਫਲੋਟੇਬਲ ਰਾਫਟ ਜਿਹੜੇ ਹੁੰਦੇ ਆ, ਉਹ 'ਚ ਵਿਚਾਰੇ ਬਹਿ ਕੇ ਆਉਂਦੇ ਆ। ਹੂੰ, ਹੂੰ, 90 ਹੂੰ। ਮੀਲ 100 ਮੀਲ ਦੀ ਉਹ ਹੈਗੀ ਆ, ਕਈ ਜਾਣੇ ਜਿਹੜੇ ਡੁੱਬ ਜਾਂਦੇ ਆ। ਤੇ ਹੇਟੀ ਵੀ ਜਿਹੜਾ ਸੀਗਾ, ਉੱਥੇ ਵੀ ਦੇਖ ਲਓ ਕਦੋਂ ਦਾ ਅਰਥਕੁਇਕ ਵਗੈਰਾ ਜਿਹੜੇ ਉਹ ਆਏ ਆ। ਤੇ ਹੇਟੀ ਦੇ ਵਿੱਚ ਵੀ ਜਿਹੜਾ ਸੀਗਾ ਅਜੇ ਤੱਕ ਜਿਹੜਾ ਢਾਂਚਾ ਬਣ ਨਹੀਂ ਪਾਇਆ। ਤੇ ਜਿਹੜੇ ਰਿਫਿਊਜੀ ਕੈਂਪ ਵਗੈਰਾ ਵੀ ਉੱਥੇ ਜਿਹੜੇ ਸੈੱਟ ਕਰਦੇ ਸੀ ਜਦੋਂ ਰਿਲੀਫ ਦਿੰਦੀਆਂ ਸੰਸਥਾਵਾਂ, ਤੇ ਜਿਹੜਾ ਸਿਸਟਮ ਸਾਰਾ ਜਦੋਂ ਟੁੱਟ ਜਾਂਦਾ, ਈਵਨ ਉਹ ਕੈਂਪਾਂ ਦੇ ਵਿੱਚ ਲੋਕੀ ਭੁੱਖਮਰੀ ਦੇ ਵਿੱਚ ਜੀਂਦੇ ਆ। ਤੇ ਉੱਥੇ ਜਿਹੜਾ ਵੂਮਨ ਦੇ ਬੱਚਿਆਂ ਦੇ ਰੇਪ ਰੂਪਸ ਦੇ ਇੰਸੀਡੈਂਟ ਜਿਹੜੇ ਆ ਉਹ ਆਮ ਆ, ਕਿਉਂਕਿ ਜਦੋਂ ਪੁਲਿਸ ਦਾ ਡੰਡਾ ਨਹੀਂ ਰਹਿੰਦਾ ਤੇ ਫਿਰ ਜਿਹੜਾ ਕਈ ਵਾਰੀ ਇਨਸਾਨੀਅਤ ਇਦਾਂ ਦਾ ਰੂਪ ਲੈ ਲੈਂਦੀ ਆ ਕਿ ਸਾਰੀਆਂ ਹੱਦਾਂ ਜਿਹੜੀਆਂ ਪਾਰ ਹੋ ਜਾਂਦੀਆਂ ਹਨਾ। ਇਹ ਤੁਹਾਨੂੰ ਦੇਖਣ ਸਹੀ ਨੂੰ ਗੱਲ। ਆਮ ਜਿਹੜਾ ਦੇਖਣ ਨੂੰ ਮਿਲ ਜਾਂਦਾ ਕਿ ਕਲਚਰ ਫਿਰ ਇੱਕ ਸਕਿਨ ਡੀਪ ਰਹਿ ਜਾਂਦਾ ਜਦੋਂ ਬੰਦੇ ਨੂੰ ਮੌਕਾ ਮਿਲਦਾ, ਜਦੋਂ ਫਿਰ ਸ਼ੈਤਾਨੀਅਤ ਕਈ ਵਾਰੀ ਜ਼ਿਆਦਾ ਹੋ ਜਾਂਦੀ। ਤੇ ਜਿਹੜੇ ਸੁਡਾਨ ਆ, ਹੇਟੀ ਆ, ਕਿਊਬਾ ਵਾ, ਇਹ ਜਿਹੜੀਆਂ ਕੰਟਰੀਆਂ ਜਿਹੜੀਆਂ ਹੈਗੀਆਂ ਇਹਨਾਂ 'ਚ ਇਹ ਐਗਜ਼ਾਮਪਲਾਂ ਭਰੀਆਂ ਪਈਆਂ ਹੈਗੀਆਂ। ਹੂੰ। ਤੇ ਚਲੋ ਰੱਬ ਕਿਸੇ ਨੂੰ ਇਦਾਂ ਦਾ ਦੌਰ ਨਾ ਦਿਖਾਵੇ ਇਹ ਦੇਸ਼ਾਂ ਵਰਗਾ ਹਨਾ। ਹੂੰ, ਪਰ ਇਹ ਹੂੰ। ਜਿਹੜੇ ਇੱਥੇ ਦੇ ਅਸਾਇਲੀ ਆ, ਇਹਨਾਂ ਨੂੰ ਕਾਫੀ ਜ਼ਿਆਦਾ ਜਿਹੜੀਆਂ ਪ੍ਰੋਬਲਮਸ ਹੈਗੀਆਂ। ਤੇ ਇਹਨਾਂ ਦਾ ਜਿਹੜਾ ਅਸਾਈਲਮ ਦਾ ਬੇਸ ਹੈਗਾ, ਜਿਹੜਾ ਕਈ ਵਾਰੀ ਕੀ ਹੈਗਾ ਕਿ ਸਾਊਥ ਅਮਰੀਕਾ ਦਾ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਇੰਨੀ ਜ਼ਿਆਦਾ ਵਾਇਲੈਂਸ ਉਹਨਾਂ ਦੇ ਹੋਈ ਹੁੰਦੀ ਆ, ਬੋਡੀ ਤੇ ਨਿਸ਼ਾਨ ਸਾਰਾ, ਪਰ ਉਹਨਾਂ ਦਾ ਇਦਾਂ ਕਿ ਬੇਸਿਸ ਨਹੀਂ ਬਣਦਾ ਅਸਾਈਲਮ ਦਾ, ਕਿ ਹੂੰ। ਨੈਕਸਟ ਨਹੀਂ ਬਣਦਾ, ਕਿ ਰਿਲੀਜੀਅਸ ਧਾਰਮਿਕ ਲੈਵਲ ਤੇ ਨਹੀਂ ਜਾਂ ਸਿਆਸੀ ਲੈਵਲ ਤੇ ਨਹੀਂ ਹੈਗਾ। ਤੇ ਜਿਹੜਾ ਗੁੰਡਾਗਰਦੀ ਦੇ ਲੈਵਲ ਤੇ ਜਿਹੜਾ ਹੈਗਾ, ਜਿਹਦੇ ਬੇਸ ਤੇ ਕਿ ਅਮਰੀਕਾ ਅਸਾਈਲਮ ਨਹੀਂ ਵੀ ਗ੍ਰਾਂਟ ਕਰਦਾ, ਤੇ ਤਾਂ ਕਰਕੇ ਉਹਨਾਂ ਦੇ ਜਿਹੜੇ ਰਿਫਿਊਜ਼ਲ ਰੇਟ ਆ ਉਹ ਜ਼ਿਆਦਾ ਆਮ ਜਿਹੜੇ ਕੇਸ ਹੁੰਦੇ ਆ। ਤੇ ਕਈ ਵਾਰੀ ਜਿੱਦਾਂ ਉਹ ਕਹਿੰਦੇ ਜੱਜ ਦੀ ਰੇਟਿੰਗ 50% ਆ, ਇਹ ਤਾਂ ਔਖਾ ਜੱਜ ਆ। ਪਰ ਇਦਾਂ ਕਿ ਤੁਹਾਨੂੰ ਇਹ ਵੀ ਦੇਖਣਾ ਪੈਂਦਾ ਕਿ ਇਹ ਸਾਊਥ ਅਮਰੀਕਾ ਦੇ ਕਿੰਨੇ ਕੇਸ ਡਿਸਾਈਡ ਕਰਦਾ, ਕਿਉਂਕਿ 50% ਕੇਸ ਉਹ ਅਪਰੂਵ ਨਹੀਂ ਵੀ ਹੋ ਸਕਦੇ ਕਈ ਵਾਰੀ, ਕਿ ਕੁੱਟਮਾਰ ਹੋਈ ਹੁੰਦੀ ਆ ਗੈਂਗਸਟਰਾਂ ਤੋਂ। ਹੂੰ, 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 ਹੂੰ। ਤੇ ਉਹ ਠੀਕ ਕਈ ਹੈ। ਵਾਰੀ ਜਿਹੜਾ ਜੱਜ ਹੁੰਦਾ ਉਹਦਾ ਰੇਟਿੰਗ ਘੱਟ ਹੁੰਦੀ ਆ, ਪਰ ਉਹਦਾ ਰੀਜ਼ਨ ਇਹ ਵੀ ਹੋ ਸਕਦਾ ਕਿ ਇਹ ਡਿਟੇਨਡ ਕੇਸਿਸ, ਸਾਊਥ ਅਮਰੀਕਾ ਵਾਲੇ ਕੇਸ, ਉਹ ਵਾਲੇ ਕੇਸ ਜਿਹੜੇ ਜ਼ਿਆਦਾ ਹੂੰ। ਹੈਂਡਲ ਕਰਦਾ ਹੈ ਨਾ। ਜੀ, ਤੇ ਜੀ। ਇਹ ਜਿਹੜਾ ਰੀਯੂਨੀਫਿਕੇਸ਼ਨ ਪ੍ਰੋਗਰਾਮ ਸੀਗਾ ਕਿਊਬਾ ਦਾ ਤੇ ਹੇਟੀ ਦਾ, ਇਹਦੇ ਥੱਲੇ ਫਿਰ ਉਹਨਾਂ ਨੇ ਉਹੀ ਕਿਹਾ ਕਿ I-130 ਜਦੋਂ ਤੁਹਾਡਾ ਅਪਰੂਵ ਹੋ ਗਿਆ ਤੇ ਉਸ ਤੋਂ ਬਾਅਦ ਤੁਹਾਡਾ 131 ਐਪਲੀਕੇਸ਼ਨ ਦੇ ਕੇ ਟਰੈਵਲ ਡਾਕੂਮੈਂਟ ਤੁਸੀਂ ਲੈ ਸਕਦੇ ਆ। ਤੇ ਇਹਦੇ ਵਿੱਚ ਇੱਕ ਆਪਾਂ ਵੀ ਪ੍ਰੋਗਰਾਮ ਇਹਨਾਂ ਨੇ ਜਿਹੜੇ ਚਲਾਏ ਸੀਗੇ ਕਿ ਤੁਸੀਂ ਫਾਈਨੈਂਸ਼ੀਅਲ ਸਪਾਂਸਰ ਜਿਹੜਾ ਲੱਭ ਸਕਦੇ ਆ ਜੇ ਦੋ ਦੇਸ਼ਾਂ ਤੋਂ ਹੈਗੇ ਆ। ਤੇ ਕਿਊਬਾ ਸ਼ਾਮਲ ਸੀਗਾ? ਹਾਂਜੀ। ਹੂੰ, ਠੀਕ ਹੈ। ਤੇ ਉਹਦਾ ਵੀ ਆਪਣੀ ਕਮਿਊਨਿਟੀ 'ਚ ਬੜੀ ਫਵਾਹ ਉੱਠੀ ਸੀਗੀ ਕਿ ਪੈਸੇ ਪੈਸੇ ਨੇ ਕਿ ਸਪਾਂਸਰ ਕਰ ਦਿੰਦੇ ਆ ਤੁਹਾਨੂੰ, ਇੱਥੇ ਆ ਕੇ ਰਹਿਣ ਦੇਣਾ, ਕੰਮ ਕਰਨ ਦੇਣਾ, ਹਨਾ। ਪੈਸੇ ਉਧਰੋਂ ਕਈਆਂ ਨੇ ਲੈ ਲਏ ਹੋਣੇ, ਠੱਗ ਲਏ ਹੋਣੇ, ਕਈ ਵਿਚਾਰੇ ਠੱਗ ਵੀ ਹੋਏ ਹੋਣੇ, ਹਨਾ। ਹਾਂਜੀ। ਹਾਂ, ਸੋ ਕਿਉਂਕਿ ਹਰ ਇੱਕ ਜਣਾ ਇਹ ਸੁਣਨਾ ਚਾਹੁੰਦਾ ਵੀ ਬਸ ਮੈਨੂੰ ਖੁਸ਼ਖਬਰੀ ਮਿਲੇ ਹਰ ਵਾਰੀ ਜਦੋਂ ਵੀ ਮਿਲੇ, ਪਰ ਕਈ ਵਾਰੀ ਸਿਰਫ ਇਹ ਖਬਰ ਹੀ ਹੁੰਦੀ ਹੈ ਜੀ। ਬਾਕੀ ਉਹ ਕਿਸੇ ਦੇ ਲਈ ਚੰਗੀ ਹੋ ਸਕਦੀ ਹੈ, ਕਿਸੇ ਦੇ ਲਈ ਉਹ ਮਾੜੀ ਹੋ ਸਕਦੀ ਆ।